ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਆਪਾਂ ਜੇ ਗੁਰਦੁਆਰਾ ਸਾਹਿਬ ਸੈਕਰਾਮੈਂਟੋ ਦੀ ਜਿਹੜਾ ਬਰਾੜਸ਼ਾਹ ਰੋਡ ਤੇ ਆ ਉਹਦੇ ਬਾਰੇ ਗੱਲਬਾਤ ਕਰਦੇ ਜਾਈਏ। ਪਿਛਲੇ 2 ਦਿਨਾਂ ਤੋਂ ਆਪਾਂ ਕਾਫੀ ਜ਼ਿਆਦਾ ਜਿਹੜੀ ਕਵਰੇਜ ਆ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਸੀ। ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਜਿਹੜੀ ਬਿਲਡਿੰਗ ਬਣੀ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਪੂਰੀ ਕਵਰੇਜ ਕੀਤੀ ਆ ਤੇ ਉੱਥੇ ਅਣਸਕਾਮੀ ਘਟਨਾ ਵੀ ਵਾਪਰੀ ਆ, ਸਾਰਿਆਂ ਨੂੰ ਪਤਾ ਆ। ਹਾਲਾਂਕਿ ਉਹਦਾ ਕੋਈ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦੇ ਨਾਲ, ਗੁਰਦੁਆਰਾ ਸਾਹਿਬ ਦੀ ਕਿਸੇ ਤਰ੍ਹਾਂ ਦੇ ਵਲੰਟੀਅਰ ਦੇ ਨਾਲ ਜਾਂ ਗੁਰਦੁਆਰਾ ਸਾਹਿਬ ਦੀ ਕਿਸੇ ਵੀ ਇਸ਼ੂ ਦੇ ਨਾਲ ਕੋਈ ਹੇਟ ਕ੍ਰਾਈਮ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ। 2 ਬੇਵਕੂਫ ਜਿਹੜੇ ਆ ਉਹਨਾਂ ਦੀ ਆਪਸੀ ਲੜਾਈ ਸੀ ਤੇ ਉਹਨਾਂ ਨੇ ਇਹ ਜਿਹੜਾ ਗੁਰਦੁਆਰਾ ਸਾਹਿਬ ਕੀਤਾ ਕੰਮ ਤੇ ਉਹਨਾਂ ਦੇ ਦੋਨਾਂ ਦੇ ਗੋਲੀਆਂ ਲੱਗੀਆਂ ਆ ਤੇ ਹਜੇ ਤੱਕ ਕੋਈ ਵੀ ਜਿਹੜਾ ਆ ਕਨਫਰਮ ਨਹੀਂ ਹੋਇਆ ਵੀ ਕਿੱਦਾਂ ਉਹਨਾਂ ਦੀ ਜਿਹੜੀ ਸਿਹਤ ਹੈਗੀ ਆ। ਪਰ ਸਭ ਤੋਂ ਮਾੜੀ ਗੱਲ ਇਹ ਆ ਵੀ ਪਿਛਲੇ 2 ਮਹੀਨਿਆਂ ਤੋਂ ਇੰਨੇ ਵਧੀਆ ਤਰੀਕੇ ਦੇ ਨਾਲ ਜਿਹੜੇ ਪ੍ਰਬੰਧਕ ਆ ਇਹ ਪ੍ਰੋਗਰਾਮ ਕਰਨ 'ਚ ਲੱਗੇ ਹੋਏ ਸੀ। ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਵਧੀਆ ਬਣੀ ਆ। ਪਹਿਲੀ ਵਾਰੀ ਨਗਰ ਕੀਰਤਨ ਇਸ ਗੁਰਦੁਆਰਾ ਸਾਹਿਬ ਤੋਂ ਨਿਕਲਿਆ ਆ ਤੇ ਪੂਰੇ ਸੈਕਰਾਮੈਂਟੋ ਏਰੀਏ 'ਚ ਬਹੁਤ ਵੱਡੀ ਗਿਣਤੀ 'ਚ ਸਾਡੇ ਹਿਸਾਬ ਨਾਲ 8 ਤੋਂ ਲੈ ਕੇ 10,000 ਜ਼ਰੂਰ ਸੰਗਤ ਹੋਊਗੀ। ਬੜਾ ਪੀਸਫੁਲ 100 ਦੀ ਗਿਣਤੀ ਵਿੱਚ ਜਿਹੜੇ ਵਲੰਟੀਅਰ ਆ ਆਪਾਂ ਪੰਜਾਬੀ ਰੇਡੀਓ USA ਵੱਲੋਂ ਪਿਛਲੇ 10-11 ਸਾਲਾਂ ਤੋਂ ਲਗਭਗ ਨਾਰਥਰਨ ਕੈਲੀਫੋਰਨੀਆ ਜਿੱਥੇ ਵੀ ਨਗਰ ਕੀਰਤਨ ਜਾਂ ਕੋਈ ਵੱਡੀ ਇਵੈਂਟ ਆ ਕਵਰ ਕਰਦੇ ਰਹਿੰਦੇ ਆ ਤੇ ਮੇਰੇ ਹਿਸਾਬ ਦੇ ਨਾਲ ਸਭ ਤੋਂ ਵਧੀਆ ਆਰਗੇਨਾਈਜ਼ ਸੀ। ਇੰਨਾ ਸੋਹਣਾ ਜਿਹੜਾ ਪ੍ਰੋਗਰਾਮ ਪ੍ਰਬੰਧ ਕੀਤਾ ਗਿਆ ਸੀ। ਪਰ ਇਹ ਜਿਹੜੇ 2 ਬੇਵਕੂਫ ਸੀ ਉਹਨਾਂ ਵੱਲੋਂ ਇਦਾਂ ਦੀ ਜਿਹੜੀ ਘਟਨਾ ਕੀਤੀ ਗਈ ਆ ਉਹਦੇ ਨਾਲ ਜਿਹੜੇ ਆ ਬਹੁਤ ਪ੍ਰਬੰਧਕ ਵੀ ਰੋਂਦੇ ਜਿਹੜੇ ਆ ਨਜ਼ਰ ਉੱਥੇ ਆਏ। ਵਲੰਟੀਅਰ ਬਹੁਤ ਗੁੱਸੇ ਸੀ ਤੇ ਪਰ ਸਭ ਤੋਂ ਮਾੜੀ ਗੱਲ ਇਹ ਆ ਵੀ ਜਿਹੜੇ ਲੋਕ ਉੱਥੇ ਪਿਕਚਰਾਂ ਖਿੱਚ ਕੇ ਜਦੋਂ ਕਿਸੇ ਦੀ ਖੂਨ ਨਿਕਲ ਰਿਹਾ ਆ ਉਹ ਪਾ ਰਹੇ ਆ, ਗੁਰਦੁਆਰਾ ਸਾਹਿਬ ਦੇ ਨੈਗੇਟਿਵ ਕਮੈਂਟ ਲਿਖ ਰਹੇ ਆ। ਉਹਨਾਂ ਨੂੰ ਜਿਹੜੀ ਜਿੱਦਾਂ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਆ ਵੀ ਜਦੋਂ ਆਪਣੇ ਘਰ ਕੋਈ ਇਦਾਂ ਦਾ ਵਾਪਰਦਾ ਤੇ ਸਭ ਤੋਂ ਪਹਿਲਾਂ ਤੁਸੀਂ ਫੋਟੋ ਖਿੱਚ ਕੇ ਪਾਉਂਦੇ ਆ। ਸੋ ਗੱਲ ਤਾਂ ਇਹ ਐਕਚੁਅਲੀ ਜਦੋਂ ਸਟਾਕਟਨ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਚੱਲੀਆਂ ਸੀਆਂ ਉਸ ਟਾਈਮ ਵੀ ਸਾਡੀ ਟੀਮ ਉੱਥੇ ਹੀ ਸੀਗੀ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਸੀ। ਉਸ ਤੋਂ ਬਾਅਦ ਜਿੰਨੇ ਵੀ ਸਿੱਖ ਜਥੇਬੰਦੀਆਂ, ਜਿੰਨੇ ਗੁਰੂ ਘਰ ਆ ਰਲ ਕੇ ਜਿਹੜਾ ਆ ਕੋਈ ਇਹਨਾਂ ਨੂੰ ਇਸ ਮੁੱਦੇ ਤੇ ਇਸ਼ੂ ਜਿਹੜਾ ਬਣਾਉਣਾ ਚਾਹੀਦਾ ਸੀ ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਏਦਾਂ ਦੀ ਘਟਨਾ ਨਾ ਵਾਪਰੇ। ਪਰ ਨਹੀਂ ਹੋ ਸਕਿਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਤਾਂ ਇਹੀ ਕਹਿੰਦੇ ਆ ਪਹਿਲੀ ਗੱਲ ਤਾਂ ਜਿਹੜੇ ਲੋਕਾਂ ਨੇ ਏਦਾਂ ਦੀਆਂ ਜਿਹੜੀਆਂ ਨੈਗੇਟਿਵ ਵੀਡੀਓਜ਼ ਅਪਲੋਡ ਕੀਤੀਆਂ ਆ ਥੋੜੀ ਬਹੁਤੀ ਸ਼ਰਮ ਕਰੋ, ਗੁਰੂ ਦਾ ਘਰ ਆ ਤੇ ਜਿਹੜਾ ਉਹਨਾਂ ਨੇ ਪੋਜ਼ਿਟਿਵ ਕੰਮ ਕੀਤਾ ਨਾ ਉਹ ਵੀ ਕਰ ਦੋ। ਇੰਨਾ ਵਧੀਆ ਨਗਰ ਕੀਰਤਨ ਸੀ, ਇੰਨਾ ਸੋਹਣਾ ਗੁਰੂ ਘਰ ਬਣਿਆ, ਇੰਨੇ ਜਿਹੜੇ ਵਲੰਟੀਅਰ ਜੁੱਬਾ ਸਿਟੀ ਤੋਂ, ਰੀਨੋ ਤੋਂ ਜਿਹੜੇ ਲੰਗਰ ਲਾਉਣ ਆਏ ਸੀ ਇੰਨੇ ਘੰਟੇ ਚਲਾ ਕੇ ਤੇ ਘੱਟੋ ਘੱਟ ਤੁਹਾਨੂੰ ਉਹ ਤਾਂ ਦਿਸਦਾ ਨਾ ਉਹ ਵੀ ਸ਼ੇਅਰ ਕਰਨਾ ਚਾਹੀਦਾ ਹਰ ਇੱਕ ਨੂੰ। ਬਾਕੀ ਇਹ ਆ ਵੀ ਕੋਈ ਡਰਨ ਦੀ ਗੱਲ ਨਹੀਂ। ਕਈ ਜਿਹੜੇ ਆ ਉਹ ਜਿਹੜੇ ਆਲਰੇਡੀ ਪੰਥ ਵਿਰੋਧੀ ਹੈਗੇ ਆ ਉਹਨੀ ਤਾਂ ਗੱਲਾਂ ਇਦਾਂ ਦੀਆਂ ਕਰਨੀਆਂ ਹੀ ਹੁੰਦੀਆਂ ਆ ਵੀ ਗੁਰੂ ਘਰ ਨਾ ਜਾਓ ਜੀ, ਖਤਰਾ ਆ ਜੀ। ਪੰਜਾਬੀਆਂ ਨੇ ਗੰਦ ਪਾਤਾ ਅਮਰੀਕਾ ਜਾ ਕੇ। ਕਦੇ ਕਿਸੇ ਨੇ ਕਿਹਾ ਵੀ ਗੋਰੇ ਨੇ ਗੰਦ ਪਾਇਆ? ਸਭ ਤੋਂ ਜ਼ਿਆਦਾ ਮਾਸ ਸ਼ੂਟਿੰਗ ਗੋਰਿਆਂ ਦੀਆਂ ਹੁੰਦੀਆਂ। ਕਿੰਨੀਆਂ ਕਿੰਨੀਆਂ ਜਿਹੜੀਆਂ ਕਦੇ ਜਿਹੜੀ ਰੇਸ ਦੇ ਵਿੱਚ, ਕਦੇ ਕੋਈ ਪਰੇਡ ਦੇ ਵਿੱਚ ਏਦਾਂ ਹੋ ਜਾਂਦੀਆਂ ਤੇ ਲੋਕ ਜਾਣੋਂ ਹਟ ਜਾਂਦੇ ਆ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਪਹਿਲੀ ਗੱਲ ਤਾਂ ਇਹ ਹੈ ਵੀ ਜਿੰਨੇ ਵੀ ਉੱਥੇ ਪ੍ਰਬੰਧਕ ਆ, ਵਲੰਟੀਅਰ ਆ, ਉਹਨਾਂ ਦਾ ਧੰਨਵਾਦ ਕਰੋ। ਉਹਨਾਂ ਨੂੰ ਸਾਰਿਆਂ ਨੂੰ ਹੌਸਲਾ ਦਿਓ ਵੀ ਨਹੀਂ ਕੋਈ ਨਹੀਂ, ਅਸੀਂ ਅਗਲੀ ਵਾਰੀ ਜਿਹੜਾ ਆ ਸਭ ਤੋਂ ਵਧੀਆ ਹੋਰ ਤਰੀਕੇ ਦੇ ਨਾਲ ਕਰਾਂਗੇ। ਸੋ ਜਿਹੜੇ ਏਦਾਂ ਦੇ ਜਿਹੜੇ ਬੇਵਕੂਫ ਲੋਕ ਆ ਉਹਨਾਂ ਨੂੰ ਕੋਰਟ 'ਚ ਤਾਂ ਬਚ ਜਾਊਗੇ ਪਰ ਗੁਰੂ ਦੀ ਜਿਹੜੀ ਆ ਕਚਹਿਰੀ ਉਹਦੇ 'ਚੋਂ ਨਹੀਂ ਬਚਣਾ, ਨਾ ਉਹਨਾਂ ਦੇ ਪਰਿਵਾਰਾਂ ਨੇ ਬਚਣਾ ਆ। ਗੁਰੂ ਘਰ ਦੇ ਵਿੱਚ ਤਾਂ ਜਦੋਂ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਬਾਹਰ ਚਾਹੇ ਸਾਡੀ ਕਿਸੇ ਨਾਲ ਕਿੰਨੀ ਵੀ ਦੁਸ਼ਮਣੀ ਹੋਵੇ, ਗੁਰੂ ਘਰ 'ਚ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ। ਉੱਥੇ ਤਾਂ ਨਹੀਂ ਜਾ ਕੇ ਏਦਾਂ ਦੀ ਸ਼ਰਾਰਤ ਕਰਨੀ ਚਾਹੀਦੀ। ਤੇ ਸਭ ਤੋਂ ਕੀ ਹੁੰਦਾ ਭਈ ਹਾਂ ਅਮਰੀਕਾ 'ਚ ਗੁਰੂ ਘਰ ਬਹੁਤ ਆ, ਗੁਰੂ ਦੀ ਗੱਲ ਵੀ ਹੁੰਦੀ ਆ। ਜਿੱਥੇ ਸਾਡੇ ਤੇ ਜ਼ੁਲਮ ਦੀ ਗੱਲ ਹੁੰਦੀ ਆ ਨਾ ਉਹ ਬੜੇ ਘੱਟ ਗੁਰੂ ਘਰ ਹੈਗੇ ਆ। ਫਰੀਮੌਂਟ ਗੁਰਦੁਆਰਾ ਸਾਹਿਬ ਆ, ਸਟਾਕਟਨ 'ਚ ਤੁਸੀਂ ਦੇਖੋ ਕਿੱਦਾਂ ਸ਼ਰਾਰਤ ਕੀਤੀ ਗਈ। ਹੁਣ ਬਰਾੜਸ਼ਾਹ ਮੇਨ ਇਸ਼ੂ ਉੱਥੇ ਇਹ ਸੀ ਵੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਆ, ਨਗਰ ਕੀਰਤਨ ਆ, ਸਾਰੇ ਵਧੀਆ ਤੇ ਨਾਲ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਾਂ ਜਿਹੜੇ ਹੋਰ ਆਪਣੇ ਨੌਜਵਾਨਾਂ ਨੂੰ ਚੱਕ ਕੇ ਪੁਲਿਸ ਨੇ ਅੰਦਰ ਕੀਤਾ ਹੋਇਆ ਆ ਵੀ ਉਹ ਇਸ਼ੂ ਨੂੰ ਚੱਕਣਾ ਪੂਰੇ ਵਰਲਡ ਲੈਵਲ ਤੇ ਇੱਕ ਛੋਟੀ ਜਿਹੀ ਇਨਸੀਡੈਂਟ ਨੇ ਕਿੰਨਾ ਜ਼ਿਆਦਾ ਜਿਹੜਾ ਨੈਗੇਟਿਵ ਇਫੈਕਟ ਪਾਇਆ ਹੈਗਾ ਆ। ਸੋ ਬਹੁਤ ਮਾੜੀ ਗੱਲ ਹੋਈ ਆ। ਪਰ ਆਪਾਂ ਤੁਸੀਂ ਸਾਰੇ ਦੇਖੇ ਹੋਣਾ ਪੰਜਾਬੀ ਰੇਡੀਓ USA ਦੀ Facebook, YouTube ਸਾਰੀ ਭਰੀ
ਕਿੰਨੇ ਵਧੀਆ ਉੱਥੇ ਜਥੇ ਗਏ ਸੀ, ਕਿੰਨੀ ਵਧੀਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ, ਕਿੰਨੇ ਵਲੰਟੀਅਰ ਕੰਮ ਕਰ ਰਹੇ ਸੀ, ਕਿੰਨੇ ਜਿਹੜੇ ਪ੍ਰਬੰਧਕ ਆ, ਕਿੰਨੇ ਮਹੀਨਿਆਂ ਤੋਂ ਦਿਨ ਰਾਤ ਕੰਮ ਕਰ ਰਹੇ ਸੀ। ਆਪਣੇ ਘਰ 'ਚ ਛੋਟਾ ਜਿਹਾ ਵੀ ਪ੍ਰੋਗਰਾਮ ਹੋਵੇ ਨਾ, ਸਾਲ-ਸਾਲ ਲੱਗ ਜਾਂਦਾ ਵੀ ਕਿਸੇ ਦਾ ਜੀ ਵਿਆਹ ਹੋਣਾ ਹੈ ਜਾਂ ਅਖੰਡ ਪਾਠ ਸਾਹਿਬ ਕਰਨਾ ਹੈ। ਸੋ ਸਾਨੂੰ ਸਾਰਾ ਜਿਹੜਾ ਆ ਉਹ ਕਮੇਟੀ ਵਾਲਿਆਂ ਦਾ ਸਾਥ ਦੇਣਾ ਚਾਹੀਦਾ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਿਤੇ ਵੀ ਅਜੇ ਨਹੀਂ ਪ੍ਰੋਗਰਾਮ ਦੇਖਿਆ, ਘੱਟੋ ਘੱਟ ਉਹਨਾਂ ਦਾ ਹੌਸਲਾ ਅਫਜ਼ਾਈ ਜ਼ਰੂਰ ਕਰੋ ਵੀ ਭਾਈ ਕੋਈ ਡਿਮੋਰਲਾਈਜ਼ ਹੋਣ ਦੀ ਗੱਲ ਨਹੀਂ ਹੈ। ਕਿ ਜੇ ਕਿਸੇ ਬੇਵਕੂਫ ਨੇ ਇਹ ਕੰਮ ਕੀਤਾ ਆ, ਉਹਦੇ 'ਚ ਕੋਈ ਗੁਰਦੁਆਰਾ ਸਾਹਿਬ ਦਾ ਲੈਣ ਦੇਣ ਨਹੀਂ ਹੈ, ਨਾ ਹੀ ਕਮੇਟੀ ਦਾ ਲੈਣ ਦੇਣ ਆ, ਨਾ ਹੀ ਸੇਵਾਦਾਰਾਂ ਦਾ, ਤੇ ਸਾਰੇ ਵੱਧ ਚੜ ਕੇ ਜਿਹੜਾ ਸੇਵਾ ਕਰੋ। ਹੋਰ ਵੀ ਕਿਤੇ ਪ੍ਰੋਗਰਾਮ ਹੁੰਦਾ ਆ, ਜੇ ਅੱਗੇ 10,000 ਸੰਗਤ ਜਾਂਦੀ, 20,000 ਜਾਓ, ਤਾਂ ਕਿ ਜਿਹੜੇ ਇਦਾਂ ਦੇ ਜਿਹੜੇ ਸ਼ਰਾਰਤੀ ਲੋਕ ਆ ਉਹਨਾਂ ਨੂੰ ਲੈਸਨ ਵੀ ਮਿਲ ਸਕੇ, ਭਾਈ ਅਸੀਂ ਇਦਾਂ ਦੀ ਸ਼ਰਾਰਤ ਕਰਕੇ ਜਿਹੜੇ ਆਪਣੇ ਸਿੱਖ ਆ ਨਾ ਉਹਨਾਂ ਨੂੰ ਡਿਮੋਰਲਾਈਜ਼ ਨਹੀਂ ਕਰ ਸਕਦੇ ਹੈਗੇ। ਦੇਖੋ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਦੋ ਸ਼ਦਾਈ ਬੰਦੇ ਲੜੇ। ਇਹ ਜਿਹੜਾ ਉਹ ਦੱਸਿਆ ਜਾ ਰਿਹਾ ਆ, ਆਪਾਂ ਉੱਥੇ ਚਸ਼ਮਦੀਦ ਗਵਾਹ ਸੀਗੇ, ਆਈ ਵਿਟਨੈਸ, ਉਹਨਾਂ ਨੂੰ ਨਾਲ ਦੇ ਨਾਲ ਉੱਥੇ ਆਪਾਂ ਜਿਹੜਾ ਫੇਸਬੁੱਕ ਦੇ ਉੱਤੇ ਲਾਈਵ ਜਦੋਂ ਆਪਾਂ ਉੱਥੋਂ ਕਰ ਰਹੇ ਸੀਗੇ, ਉੱਥੇ ਜਿਹੜੀ ਸੰਗਤ ਅੰਦਰ ਬੈਠੀ ਸੀਗੀ ਦਰਬਾਰ ਹਾਲ ਦੇ ਵਿੱਚ, ਉਹਨਾਂ ਦੇ ਨਾਲ ਜਿਹੜੀ ਤੁਹਾਡੀ ਗੱਲਬਾਤ ਕਰਾਈ, 3 ਚਸ਼ਮਦੀਦ ਗਵਾਹ ਜਿਹੜੇ ਉੱਥੇ ਸੀਗੇ, ਉਹਨਾਂ ਦੇ ਨਾਲ ਉੱਥੇ ਜਿਹੜੀ ਉਹ ਗੱਲਬਾਤ ਕਰਾਈ। ਦੇਖੋ, ਅਫਵਾਹਾਂ ਬਹੁਤ ਫੈਲਦੀਆਂ ਜਦੋਂ ਇਹੋ ਜਿਹੀ ਘਟਨਾ ਜਿਹੜੀ ਉਹ ਵਾਪਰਦੀ ਆ, ਅਫਵਾਹਾਂ ਜਿਹੜੀਆਂ ਉਹ ਬਹੁਤ ਫੈਲਦੀਆਂ ਹੈਗੀਆਂ। ਪਰ ਉਸ ਤੋਂ ਬਚਣ ਦੀ ਜਿਹੜੀ ਜ਼ਰੂਰਤ ਹੁੰਦੀ ਆ, ਇਹੋ ਜਿਹੇ ਮੌਕੇ ਦੇ ਉੱਤੇ ਜਿਹੜੀ ਅੱਗ ਲੱਗੀ ਹੁੰਦੀ ਹੈ ਨਾ, ਤੀਲਾ ਫੜ ਕੇ ਦੂਜੇ ਪਾਸੇ ਅੱਗ ਨਹੀਂ ਲਾਉਣਾ ਚਾਹੀਦਾ ਹੁੰਦਾ। ਉੱਥੇ ਬਹੁਤ ਲੋਕ ਜਿਹੜੇ ਮਿਲੇ, ਕਈਆਂ ਨੇ ਐਵੇਂ ਕਹਿੰਦੇ ਜੀ 8 ਗੋਲੀਆਂ ਅੰਦਰ ਚੱਲ ਗਈਆਂ।